अस्सलाम वालेकुम। ਨਾਯਾਬ ਜ਼ਮਾਨਿਆਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਮੈਂ ਗੱਲ ਕਰਾਂਗੀ ਪੰਜਾਬੀ ਵਿੱਚ ਤੁਹਾਡੇ ਨਾਲ, ਕਿਉਂਕਿ ਪੰਜਾਬੀ ਜ਼ੁਬਾਨ ਸਾਡੇ ਮੁਲਕ ਦੀ ਸਾਰੇ ਜ਼ੁਬਾਨਾਂ ਵਿੱਚੋਂ ਇੱਕ ਅੱਛੀ ਵੱਡੀ ਜ਼ੁਬਾਨ ਹੈ। ਬੜਾ ਸੂਬਾ ਹੈ, ਬੜੇ ਸੂਬੇ 'ਚ ਬੋਲੀ ਜਾਂਦੀ ਹੈ। ਪਰ ਜਿਹੜੇ ਸ਼ਹਿਬਾਜ਼ ਸਾਹਿਬ ਦਾ ਮੈਂ परसों तरसों आर्टिकल पढ़िया, ਉਹ ਤੋਂ ਪਤਾ ਚੱਲਿਆ ਵੀ ਇਹ ਤਾਂ ਦੁਨੀਆ ਦੀ ਵੀ ਬੜੀ ਵੱਡੀ ਜ਼ੁਬਾਨ ਹੈ। ਅਸੀਂ ਬੜੇ ਹਜ਼ੀਬ ਲੋਕ ਆ। ਤੇ ਮੈਂ ਸੋਚਿਆ ਕਿ ਅੱਛੀ ਗੱਲ ਹੈ, ਕਿਉਂਕਿ ਮੈਂ ਉਰਦੂ 'ਚ ਬੋਲਨੀ ਆ ਕਿ ਚਲੋ ਕੌਮੀ ਜ਼ੁਬਾਨ ਹੈ, ਸਾਰੇ ਲੋਕ ਉਹਦੇ ਵਿੱਚ ਜ਼ਿਆਦਾ ਸਮਝਦੇ ਨੇ ਗੱਲ ਨੂੰ। ਕਿਉਂਕਿ ਪੰਜਾਬੀ 'ਚ ਜਦੋਂ ਬੋਲੋ ਤਾਂ ਫਿਰ ਮਖਸੂਸ ਲੋਕ ਹੀ ਉਹਨੂੰ ਸੁਣਦੇ ਨੇ ਜਾਂ ਸਮਝਦੇ ਨੇ। ਉਰਦੂ ਐਸੀ ਜ਼ੁਬਾਨ ਹੈ ਕਿ ਸਾਰੇ ਸੂਬਿਆਂ ਦੇ ਲੋਕ ਉਹਨੂੰ ਸਮਝਦੇ ਨੇ ਔਰ ਗੱਲ ਨੂੰ ਸਮਝ ਆ ਜਾਂਦੀ ਹੈ ਸਾਰਿਆਂ ਨੂੰ। ਪਰ ਹੁਣ ਮੈਂ ਸੋਚਿਆ ਕਿ ਨਹੀਂ ਬਈ, ਇੱਕ ਦਿਨ ਤਾਂ ਜ਼ਰੂਰ ਬੋਲਿਆ ਕਰਾਂਗੀ ਪੰਜਾਬੀ ਜ਼ੁਬਾਨ। ਆਪਣੀ ਜ਼ੁਬਾਨ ਨੂੰ ਬਿਲਕੁਲ ਭੁੱਲਣਾ ਵੀ ਨਹੀਂ ਚਾਹੀਦਾ, ਅਤੇ ਆਪਣੀ ਜ਼ੁਬਾਨ ਨੂੰ ਬੋਲਣਾ ਵੀ ਚਾਹੀਦਾ, ਅਤੇ ਉਹਨੂੰ ਫੈਲਾਉਣਾ ਵੀ ਚਾਹੀਦਾ, ਅਤੇ ਕੋਈ ਸੁਣਨਾ ਵੀ ਚਾਹੁੰਦਾ ਅਤੇ ਉਹਨੂੰ ਸੁਣਾਉਣਾ ਵੀ ਚਾਹੀਦਾ। ਅਤੇ ਹੁਣ ਮੈਂ ਪੰਜਾਬੀ ਵਿੱਚ ਜ਼ਰੂਰ ਬੋਲਿਆ ਕਰਾਂਗੀ। ਪੰਜਾਬ ਦੀਆਂ ਗੱਲਾਂ ਅਸੀਂ ਕਰਾਂਗੇ ਕਿ ਅਸੀਂ ਕਿਸ ਤਰ੍ਹਾਂ ਸਾਡਾ ਪੰਜਾਬ ਹੈ ਔਰ ਕਿਹੜੇ ਕਿਹੜੇ ਉਹਦੇ ਸ਼ਹਿਰ ਨੇ, ਕਿਹੜੀ ਕਿਹੜੀ ਚੀਜ਼ਾਂ ਜੋ ਵੀ ਜ਼ੇਨ 'ਚ ਆ ਜਾਇਆ ਕਰੇਗੀ ਨਾ ਗੱਲ। ਕੋਈ ਐਸੀ ਖਾਸ ਨਹੀਂ ਕਿ ਵੀ ਮੈਂ ਕੋਈ ਖਾਸ ਟੌਪਿਕ ਲੈ ਕੇ ਚੱਲਣਾ ਹੋਵੇ ਜਾਂ ਕੁਛ ਹੋਵੇ, ਪਰ ਜੋ ਗੱਲ ਪੰਜਾਬ ਦੇ ਹਵਾਲੇ ਨਾਲ ਯਾਦ ਆ ਜਾਏਗੀ ਨਾ, ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਕਰਾਂਗੀ ਕਿ ਕਿਸ ਤਰ੍ਹਾਂ ਲੋਕਾਂ ਦਾ ਰਹਿਣ ਸਹਿਣ ਹੈ, ਕਿਸ ਤਰ੍ਹਾਂ ਲੋਕ ਰਹਿੰਦੇ ਨੇ ਉਹਦੇ ਹੀ ਇਲਾਕੇ। ਔਰ ਜਿਹੜੇ ਉਹ ਵੱਡੇ ਵੱਡੇ ਸ਼ਹਿਰ ਨੇ ਪੰਜਾਬ ਦੇ, ਉਹ ਬਈ ਇੰਨੇ ਮਸ਼ਹੂਰ ਸ਼ਹਿਰ, ਉਹ ਲਾਹੌਰ ਔਰ ਉਹ ਕਹਿੰਦੇ ਲਾਹੌਰ ਦਾ ਵੀ ਦੱਸਾਂਗੀ ਕਿ ਜਿੱਥੇ ਜਿੱਥੇ ਮੈਂ ਮਤਲਬ ਜਿਵੇਂ ਅਸੀਂ ਜਾਂਦੇ ਹਾਂ ਮਿਲਣ ਵਾਸਤੇ ਰਿਸ਼ਤੇਦਾਰਾਂ ਨੂੰ, ਉਹ ਫਿਰ ਮੈਂ ਤੁਹਾਨੂੰ ਦੱਸਿਆ ਕਰਾਂਗੀ ਕਿ ਪੰਜਾਬ ਦੀਆਂ ਗਲੀਆਂ ਅਤੇ ਫਸਲਾਂ ਅਤੇ ਚੀਜ਼ਾਂ ਜੋ ਜੋ ਕੁਛ ਮੈਂ ਦੇਖਿਆ ਹੈ। ਅਤੇ ਉਹ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਸਾਡਾ ਤਾਲੁਕ ਵੀ ਪੰਜਾਬ ਦਾ ਸ਼ਹਿਰ ਇੱਕ ਸਿਆਲਕੋਟ। ਸਿਆਲਕੋਟ ਤੋਂ ਜੀ ਤਾਲੁਕ ਰੱਖਦੇ ਹਾਂ। ਉਹ ਸਾਡੇ ਜਨਮ ਭੂਮੀ ਜਿਹੜਾ ਵੀ ਉਹ ਸਿਆਲਕੋਟ ਜੀ। ਸਿਆਲਕੋਟ ਦੇ ਰਹਿਣ ਵਾਲੇ ਹਾਂ, ਅਤੇ ਉਹ ਸਿਆਲਕੋਟ ਦੀਆਂ ਯਾਦਾਂ ਵੀ ਮੈਂ ਤੁਹਾਨੂੰ ਦੱਸਣੀ ਆ ਕਿ ਉਹ ਮੇਰਾ ਸੋਹਣਾ ਸ਼ਹਿਰ ਅਤੇ ਕਿੰਨਾ ਪਿਆਰਾ, ਉਹ ਬਹੁਤ ਹੀ ਪਿਆਰਾ ਸਿਆਲਕੋਟ। ਮਤਲਬ ਹੁਣ ਤਾਂ ਜਾਣਾ ਸਾਡਾ ਜ਼ਰਾ ਘੱਟ ਹੁੰਦਾ ਹੈ, ਪਰ ਜਦੋਂ ਵੀ ਜਾਂਦੇ ਹਾਂ ਉਹ ਫਿਰ ਉਹ ਸਾਰੇ ਆਪਣਾ ਸ਼ਹਿਰ ਤਾਂ ਹਰ ਇੱਕ ਨੂੰ ਹੀ ਪਿਆਰਾ ਲੱਗਦਾ ਹੈ ਨਾ, ਕਿ ਉਹ ਜ਼ਿੰਦਗੀ ਭਰ ਦੇ ਨਾਲ ਤੁਹਾਡੇ ਨਾਲ ਦੇ ਨਾਲ ਜੁੜਦਾ ਹੋਵੇ ਕਿ ਤੁਸੀਂ ਕਿੱਥੇ ਪੈਦਾ ਹੋਏ ਸੋ। ਅਤੇ ਸਿਆਲਕੋਟ ਮੇਰੇ ਉਹ ਕਹਿੰਦੇ ਦਾਦਕਿਆਂ ਦਾ ਪਿੰਡ ਹੈ, ਲੇਕਿਨ ਸ਼ਹਿਰ ਹੈ, ਲੇਕਿਨ ਪਿੰਡ 'ਤੇ ਇੱਕ ਲਫ਼ਜ਼ ਕਿਹਾ ਜਾਂਦਾ ਹੈ ਨਾ ਕਿ ਦਾਦਕਿਆਂ ਦਾ ਪਿੰਡ ਹੈ ਜਾਂ ਨਾਨਕਿਆਂ ਦਾ ਪਿੰਡ ਹੈ। ਮੇਰੇ ਦਾਦਕਿਆਂ ਦਾ ਪਿੰਡ ਜਿਹੜਾ ਉਹ ਸਿਆਲਕੋਟ ਹੈ। ਸਿਆਲਕੋਟ ਵਿੱਚ ਮੈਂ ਪੈਦਾ ਹੋਈ। ਉੱਥੇ ਅੱਜ ਵੀ ਸਾਡੇ ਜਿਹੜੇ ਆਬਾਈ ਘਰ ਹੈ, ਉੱਥੇ ਸਾਡੇ ਮੇਰੇ ਚਾਚਾ ਜੀ ਦੇ ਬੱਚੇ ਰਹਿੰਦੇ ਨੇ ਔਰ ਅਸੀਂ ਜਾਂਦੇ ਹਾਂ, ਉੱਥੇ ਮਿਲਦੇ ਹਾਂ। ਸਿਆਲਕੋਟ ਦੇ ਉਹ ਬੜੀਆਂ ਪਿਆਰੀਆਂ ਚੀਜ਼ਾਂ ਨੇ ਅਤੇ ਬੜੀਆਂ ਪਿਆਰੀਆਂ ਯਾਦਾਂ ਨੇ ਮੇਰੇ ਜ਼ਿਹਨ 'ਚ। ਉਹ ਯਾਦਾਂ ਨੇ ਕਿ ਜਦੋਂ ਅਸੀਂ ਜਾਂਦੇ ਹੁੰਦੇ ਸਾਂ ਛੋਟੇ ਹੁੰਦੇ, ਕਿਉਂਕਿ ਮੈਂ ਜਦੋਂ 2 ਸਾਲ ਦੀ ਉਮਰ ਦੀ ਸਾਂ ਤਾਂ ਫਿਰ ਕਰਾਚੀ ਸ਼ਿਫਟ ਹੋ ਗਏ ਮੇਰੇ ਪੇਰੈਂਟਸ। ਅਤੇ ਅਸੀਂ ਫਿਰ ਬਚਪਨ ਜਿਹੜਾ ਨਾ ਉਹ ਜ਼ਿਆਦਾ ਸਮਝੋ ਕਰਾਚੀ ਵਿੱਚ ਗੁਜ਼ਾਰਿਆ, ਲੇਕਿਨ ਛੁੱਟੀਆਂ ਵਿੱਚ ਅਸੀਂ ਜ਼ਰੂਰ ਜਾਂਦੇ ਹੁੰਦੇ ਸਾਂ ਸਿਆਲਕੋਟ। ਔਰ ਮੈਂ ਸਿਆਲਕੋਟ ਦੇ ਸਫ਼ਰ ਦਾ ਮੈਂ ਦੱਸਿਆ ਵੀ ਹੈ ਇੱਕ ਆਪਣੀ ਪਿਛਲੀ ਵੀਡੀਓ ਵਿੱਚ ਕਿ ਅਸੀਂ ਕਿਸ ਤਰ੍ਹਾਂ ਜਾਂਦੇ ਹੁੰਦੇ ਹਾਂ ਜੀ ਟ੍ਰੇਨ 'ਚ ਬੈਠ ਕੇ। ਔਰ ਟ੍ਰੇਨ ਦਾ ਸਫ਼ਰ ਹੁੰਦਾ ਸੀ ਔਰ ਵੱਡੇ ਵੱਡੇ ਉਹ ਕੀ ਕਹਿੰਦੇ ਨੇ ਉਹ ਟਰੰਕ, ਵੱਡੇ ਵੱਡੇ ਟਰੰਕਾਂ ਵਿੱਚ ਸਮਾਨ ਲੈ ਕੇ ਜਾਂਦੇ ਸਾਂ। ਔਰ ਕਿਸ ਤਰ੍ਹਾਂ ਫਿਰ ਜਦੋਂ ਸਿਆਲਕੋਟ ਆਉਣ ਵਾਲਾ ਹੁੰਦਾ ਸੀ ਅਤੇ ਉਹ ਬਈ ਕੁਲੀ ਹੁੰਦੇ ਸਨ, ਕੁਲੀ ਸਮਾਨ ਚੁੱਕ ਕੇ ਚੱਲਦੇ ਸਨ। ਉਹ ਬਾਹਰ ਨਿਕਲਣੇ ਸਾਂ ਅਤੇ ਸਭ ਤੋਂ ਬਿਹਤਰੀਨ ਚੀਜ਼ ਜਿਹੜੀ ਨਜ਼ਰ ਆਉਂਦੀ ਸੀ ਤਾਂਗੇ। ਔਰ ਤਾਂਗਿਆਂ 'ਚ ਬਹਿੰਦੇ ਸਨ ਔਰ ਤਾਂਗੇ ਨੂੰ ਵੱਜਦੀ ਸੀ ਇੱਕ ਉਸ ਚਾਬੁਕ ਮਾਰਦਾ ਸੀ, ਟਕ 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 ਟਾਂਗਾ ਚੱਲਦਾ ਸੀ। ਉਹ ਇੰਨਾ ਮਜ਼ਾ ਆਉਂਦਾ ਸੀ ਸਾਨੂੰ ਟਾਂਗੇ ਵਿੱਚ ਬੈਠ ਕੇ। ਉਹ ਸਿਆਲਕੋਟ ਜਦੋਂ ਜਾਣਾ ਵੀ ਤਾਂਗਾ ਜਿਹੜਾ ਨਾ ਫੇਵਰਟ, ਸਭ ਤੋਂ ਜ਼ਿਆਦਾ ਫੇਵਰਟ, ਕਿ ਜਾਣਾ ਕਿਤੇ ਇਹਦੇ ਵੀ ਤਾਂਗੇ ਦੀ ਸਵਾਰੀ ਕਰਨੀ ਹੈ। ਅਤੇ ਉਹ ਯਾਦਾਂ ਉਸ ਹਵਾਲੇ ਦੇ ਨਾਲ ਨੇ। ਉਸ ਤੋਂ ਬਾਅਦ ਫਿਰ ਇਹ ਜਿਹੜਾ ਮਿਠਾਈਆਂ ਉੱਥੇ ਦੀਆਂ ਬੜੀਆਂ ਮਸ਼ਹੂਰ ਨੇ। ਮੈਂ ਉਰਦੂ ਦੇ ਪ੍ਰੋਗਰਾਮ 'ਚ ਪਹਿਲਾਂ ਦੱਸ ਚੁੱਕੀ ਹਾਂ, ਚਲੋ ਹੁਣ ਮੈਂ ਪੰਜਾਬੀ ਦੱਸਦੀ ਹਾਂ ਕਿ ਉੱਥੇ ਗੋਂਦ ਵਾਲੀ ਬਰਫੀ ਹੈ, ਉਹ ਮੇਰੀ ਫੇਵਰੇਟ ਹੈ ਜੇ ਬਈ। ਉਹ ਮੈਂ ਜਦੋਂ ਵੀ ਜਾਵਾਂ ਤਾਂ ਜ਼ਰੂਰ ਖਾਂਦੀ ਹਾਂ। ਔਰ ਮੈਂ ਜਦੋਂ ਕੋਈ ਉੱਥੋਂ ਆਵੇ ਤਾਂ ਮੈਂ ਕਹਿੰਦੀ ਹਾਂ ਮੇਰੇ ਵਾਸਤੇ ਬਰਫੀ ਲੈ ਆਈਓ ਖੁਦਾ ਦਾ ਵਾਸਤਾ। ਉਹ ਬਰਫੀ ਬੜੀ ਮਜ਼ੇ ਦੀ, ਉਹ ਗੂੰਦ ਪਾ ਕੇ ਬਰਫੀ ਹੈ। ਬੜੀਆਂ ਬੜੀਆਂ ਚੰਗੀਆਂ ਹੁਣ ਦੁਕਾਨਾਂ ਖੁੱਲ੍ਹ ਗਈਆਂ ਨੇ ਉੱਥੇ, ਔਰ ਬੜੇ ਬੜੇ ਜੀ ਵੱਡੇ ਵੱਡੇ ਉਹ ਹੁਣ ਬੇਕਰੀਆਂ ਅਤੇ ਪਤਾ ਨਹੀਂ ਕੀ ਕੁਛ ਬਣ ਗਈਆਂ। ਪਰ ਮੈਨੂੰ ਤਾਂ ਉਸੇ ਛੋਟੀ ਦੁਕਾਨ ਦੀ ਉਹ ਜਿਹੜੀ
ਗੂੰਦ ਵਾਲੀ ਬਰਫੀ ਹੈ ਨਾ, ਉਹ ਇੰਨੀ ਕਾੜ ਕੇ ਦੁੱਧ ਜਿਹੜੀ ਬਣਾਉਂਦੇ ਨੇ, ਉਹ ਇੰਨੀ ਮਜ਼ੇਦਾਰ ਲੱਗਦੀ ਹੈ ਕਿ ਮੇਰੀ ਫੇਵਰੇਟ ਹਲੇ ਵੀ ਉਹੀ ਹੈ ਕਿ ਮੈਂ ਕੋਈ ਆਵੇ ਤਾਂ ਮੈਂ ਜ਼ਰੂਰ ਫਰਮਾਇਸ਼ ਕਰਨੀ, ਉਹ ਮੇਰੇ ਵਾਸਤੇ ਬਰਫੀ ਜ਼ਰੂਰ ਲੈ ਆਈਓ ਸਿਆਲਕੋਟ ਦੀ। ਔਰ ਉਹ ਫਿਰ ਪੂਰਾ ਡੱਬਾ ਸਮਝੋ ਮੇਰੇ ਹੀ ਢਿੱਡ 'ਚ ਜਾਂਦਾ ਕਿ ਮੈਂ ਫਿਰ ਹੱਥ ਰੁਕਦਾ ਨਹੀਂ। ਉਹ ਇੰਨੀ ਮਜ਼ੇ ਦੀ ਲੱਗਦੀ ਹੈ, ਇੱਕ ਟਿੱਕੀ ਖਾਓ ਤੇ ਦੂਜੀ ਤੇ ਤੀਜੀ ਹੱਥ ਨਹੀਂ ਰੁਕਦਾ। ਤੇ ਬਹੁਤ ਜ਼ਬਰਦਸਤ ਜਿਹੜੀ ਮੇਰੀ ਸਭ ਤੋਂ ਫੇਵਰਟ ਜਿਹੜੀ ਹੈ ਨਾ ਚੀਜ਼ ਸਿਆਲਕੋਟ ਦੀ, ਉਹ ਬਰਫੀ ਮੈਨੂੰ ਬਹੁਤ ਅੱਛੀ ਉੱਥੇ ਦੀ ਲੱਗਦੀ ਹੈ। ਉਹ ਬਚਪਨ ਦੀਆਂ ਯਾਦਾਂ ਨੇ, ਉਹ ਟਾਂਗੇ, ਉਹ ਮੇਰੀ ਦਾਦੀ ਦਾ ਘਰ, ਔਰ ਉਹ ਚੀਜ਼ਾਂ, ਉਹ ਸਾਰੀਆਂ ਚੀਜ਼ਾਂ ਮੇਰੇ ਜ਼ਿਹਨ ਵਿੱਚ ਨੇ। ਅਤੇ ਉਹ ਜ਼ਾਹਿਰ ਸਾਡਾ ਪੰਜਾਬ ਹੈ, ਅਤੇ ਪੰਜਾਬ ਦਾ ਉਹ ਮੈਨੂੰ ਸ਼ਹਿਬਾਜ਼ ਸਾਹਿਬ ਨੇ ਫਿਰ ਉਹ ਜਿਹੜਾ ਭੇਜਿਆ, ਮੈਂ ਪੜ੍ਹਿਆ ਜਿਹੜਾ ਆਰਟੀਕਲ, ਤਾਂ ਉਹ ਮੈਂ ਇੰਨਾ ਅੱਛਾ ਨਹੀਂ ਪੜ੍ਹ ਸਕੀ ਕਿਉਂਕਿ ਮੈਂ ਪੰਜਾਬੀ ਜ਼ੁਬਾਨ ਕਦੀ ਪੜ੍ਹੀ ਨਹੀਂ। ਉਹ ਮੈਨੂੰ ਚਸ਼ਮਾ ਲਾ ਕੇ ਪੜ੍ਹਨਾ ਪੈ ਰਿਹਾ ਸੀ ਔਰ ਮੈਨੂੰ ਦੇਖਣਾ ਪੈ ਰਿਹਾ ਸੀ, ਮੈਨੂੰ ਖੁਦ ਵੀ ਮਜ਼ਾ ਨਹੀਂ ਆ ਰਿਹਾ ਸੀ। ਲੇਕਿਨ ਮੈਂ ਫਿਰ ਵੀ ਚਲੋ ਮੈਂ ਕੋਸ਼ਿਸ਼ ਕੀਤੀ ਕਿ ਸਾਡੀ ਜ਼ੁਬਾਨ ਹੈ ਨਾ ਥੋੜ੍ਹਾ ਜਿਹਾ ਮੈਂ ਦੱਸ ਦੇਵਾਂ। ਮੈਂ ਖੁਦ ਵੀ ਪੜ੍ਹਿਆ ਅਤੇ ਮੈਂ ਥੋੜ੍ਹਾ ਜਿਹਾ ਦੱਸ ਦਿੱਤਾ, ਲੇਕਿਨ ਇੰਨੀ ਰਵਾਨੀ ਦੇ ਨਾਲ ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਇਸ ਤਰ੍ਹਾਂ ਮੈਂ ਉਹ ਨਹੀਂ ਪੜ੍ਹ ਸਕੀ। ਸੋ ਬਾਰ ਬਾਰ ਦੇਖਣਾ ਪੈ ਰਿਹਾ ਸੀ ਨੀਚੇ, ਔਰ ਫਿਰ ਇੱਦਾਂ ਤੇ ਉਹ ਮੈਨੂੰ ਖੁਦ ਵੀ ਮਜ਼ਾ ਨਹੀਂ ਆ ਰਿਹਾ ਸੀ। ਲੇਕਿਨ ਚੱਲ ਨਾਕਾਮ ਹੀ ਸਹੀ, ਉਹ ਕੋਸ਼ਿਸ਼ ਤਾਂ ਕੀਤੀ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਸਿਆਲਕੋਟ ਦੇ ਹਵਾਲੇ ਦੇ ਨਾਲ ਗੱਲ ਕਰਨੇ ਆ ਕਿ ਮੈਂ ਫਿਰ ਸੋਚਿਆ ਕਿ ਚਲੋ ਅਸੀਂ ਆਪਣੇ ਸ਼ਹਿਰਾਂ ਦਾ ਦਸੀਏ, ਆਪਣੀ ਚੀਜ਼ਾਂ ਦਾ ਦਸੀਏ, ਕਿ ਜਿਹੜੇ ਸਾਡੇ ਸ਼ਹਿਰ ਨੇ, ਜਿਹੜੀ ਚੀਜ਼ਾਂ ਨੇ, ਅਸੀਂ ਉਹਨਾਂ ਦੇ ਮੁਤਾਲਿਕ ਦਸੀਏ ਨਾ, ਕਿ ਫਿਰ ਲੋਕ ਥੋੜ੍ਹਾ ਪਤਾ ਤਾਂ ਖੈਰ ਸਾਰਿਆਂ ਨੂੰ ਹੀ ਹੈ ਕਿ ਮੇਰੇ ਦੱਸਣ ਤੇ ਤਾਂ ਨਹੀਂ ਸਾਰੇ ਲੋਕ ਬੈਠੇ, ਪਰ ਐਵੇਂ ਕਿ ਚਲੋ ਆਪਣੇ ਜਿਨ੍ਹਾਂ ਲੋਕਾਂ ਨੇ ਨਹੀਂ ਦੇਖਿਆ, ਜਿਵੇਂ ਹੁਣ ਕਦੀ ਕਿਸੇ ਨੇ ਸਿਆਲਕੋਟ ਨਹੀਂ ਦੇਖਿਆ, ਅਗਰ ਮੈਂ ਦੱਸਾਂਗੀ ਤਾਂ ਸ਼ਾਇਦ ਥੋੜ੍ਹਾ ਜਿਹਾ ਪਤਾ ਚੱਲ ਜਾਏਗਾ। ਲੇਕਿਨ ਪਰ ਮੈਂ ਉਹੀ ਗੱਲ ਹੈ ਕਿ ਮੈਂ ਵੀ ਫਿਰ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਦੱਸ ਸਕਦੀ ਕਿ ਮੈਂ ਉਹ ਹਰ ਵਕਤ ਉੱਥੇ ਨਹੀਂ ਰਹਿੰਦੀ ਹਾਂ, ਲੇਕਿਨ ਮੈਂ ਆਪਣੀ ਯਾਦਾਂ ਜਿਹੜੀਆਂ ਮੇਰੀਆਂ ਨੇ ਉਹ ਮੈਂ ਸ਼ੇਅਰ ਕਰ ਸਕਦੀ ਹਾਂ ਕਿ ਅਸੀਂ ਜਾਣਦੇ ਹੁੰਦੇ ਸਾਂ ਫਿਰ ਉੱਥੇ ਕਿਸ ਤਰ੍ਹਾਂ। ਉਦੋਂ ਤਾਂ ਇੰਨਾ ਨਹੀਂ ਸੀ, ਹੁਣ ਤਾਂ ਸਿਆਲਕੋਟ ਨੇ ਬੜੀ ਤਰੱਕੀ ਕਰ ਲਈ ਹੈ ਬਈ। ਉਹ ਖਵਾਜਾ ਆਸਿਫ ਸਾਹਿਬ ਵੀ ਸਾਡੇ ਸਿਆਲਕੋਟ ਦੇ ਉੱਤੇ ਮੌਜੂਦ ਨੇ, ਔਰ ਕੀ ਕਹਿੰਦੇ ਨੇ ਬੜੀ ਤਰੱਕੀ ਹੋਈ ਹੈ ਉੱਥੇ। ਲਾਮਾ ਇਕਬਾਲ ਦਾ ਸ਼ਹਿਰ ਹੈ, ਉੱਥੇ ਜਾਓ ਅਤੇ ਲਾਮਾ ਇਕਬਾਲ ਦੀ ਵਾਲਦਾ ਦੀਆਂ ਉੱਥੇ ਜੋ ਕਬਰਿਸਤਾਨ ਹੈ ਉੱਥੇ ਉਹਨਾਂ ਦੀ ਉਹ ਵੀ ਕਬਰਾਂ ਵੀ ਨਜ਼ਰ ਆਉਂਦੀਆਂ ਨੇ। ਅਤੇ ਉਹ ਅਲਾਮਾ ਇਕਬਾਲ ਦੇ ਸ਼ਹਿਰ ਦੇ ਹਵਾਲੇ ਨਾਲ ਅਤੇ ਸਿਆਲਕੋਟ ਜੀ ਸਭ ਨੂੰ ਯਾਦ ਹੈ, ਸਭ ਨੂੰ ਪਤਾ ਹੈ। ਅਤੇ ਇਸ ਹਵਾਲੇ ਦੇ ਨਾਲ ਕਿ ਅਸੀਂ ਜੀ ਅਲਾਮਾ ਇਕਬਾਲ ਦੇ ਸ਼ਹਿਰ ਤੋਂ ਤਾਲੁਕ ਰੱਖਦੇ ਹਾਂ। ਅਤੇ ਉਹ ਬਚਪਨ ਦੀਆਂ ਯਾਦਾਂ ਅਤੇ ਚੀਜ਼ਾਂ ਅਤੇ ਹੋਰ ਵੀ ਜਿਹੜੇ ਸ਼ਹਿਰਾਂ 'ਚ ਮੈਂ ਗਈ ਆ ਪੰਜਾਬ ਦੇ ਜਿਹੜੀਆਂ ਚੀਜ਼ਾਂ ਨੇ ਨਾ, ਕਿ ਉਹ ਤੁਹਾਨੂੰ ਮੈਂ ਜੋ ਮੇਰੇ ਜ਼ਿਹਨ ਵਿੱਚ ਨੇ ਨਾ, ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਉਹ ਇਹ ਕਪਾਹ ਉਹਨੂੰ ਕੱਤਦੇ ਨੇ, ਔਰ ਫਿਰ ਉਹ ਕਿਸ ਤਰ੍ਹਾਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਮੇਰੇ ਬਚਪਨ 'ਚ ਛੋਟੀਆਂ ਮੈਂ ਦੇਖੀਆਂ ਨੇ ਨਾ, ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ। ਕਿਉਂਕਿ ਆਪਣੀ ਜ਼ੁਬਾਨ 'ਚ ਗੱਲ ਕਰਨੀ ਤਾਂ ਬੜੀ ਆਸਾਨ ਹੈ ਬਈ, ਬੋਲਦੇ ਜਾਓ ਬੋਲਦੇ ਜਾਓ ਬੋਲਦੇ ਜਾਓ, ਕਿਤੇ ਸਟਾਪ ਲੱਗਦਾ ਹੀ ਨਹੀਂ। ਉਹ ਦੇਖੋ ਮੈਂ ਉਦੋਂ ਦੇਖ ਕੇ ਪੜ੍ਹ ਰਹੀ ਸੀ ਨਾ, ਇੰਨਾ ਮੁਸ਼ਕਿਲ ਮੈਨੂੰ ਲੱਗਦਾ ਪਿਆ ਸੀ ਜਿਵੇਂ ਖਾਨ ਸਾਹਿਬ ਨੂੰ ਹਕੂਮਤ ਚਲਾਉਣਾ ਮੁਸ਼ਕਿਲ ਹੋਇਆ ਨਾ, ਇਸ ਤਰ੍ਹਾਂ ਮੈਨੂੰ ਦੇਖ ਕੇ ਪੜ੍ਹਨਾ ਬੜਾ ਮੁਸ਼ਕਿਲ ਲੱਗ ਰਿਹਾ ਸੀ। ਕਿਉਂਕਿ ਕਦੀ ਮੈਂ ਪੰਜਾਬੀ ਜਿਹੜੀ ਹੈ ਨਾ ਪੜ੍ਹੀ ਨਹੀਂ, ਉਹ ਇਸ ਤਰ੍ਹਾਂ ਕਦੀ ਬੁੱਕ ਜਾਂ ਕੋਈ ਚੀਜ਼ ਨਹੀਂ ਪੜ੍ਹੀ। ਬਸ ਉਹ ਘਰ 'ਚ ਪੈਦਾ ਹੋ ਗਏ ਪੰਜਾਬੀਆਂ ਦੇ, ਤਾਂ ਬੋਲਣੀ ਸ਼ੁਰੂ ਕਰ ਦਿਓ ਅਤੇ ਅੱਲਾ ਅੱਲਾ ਖੈਰ ਸੱਲਾ। ਕਰਾਚੀ ਵਿੱਚ ਕਹਿੰਦੇ ਪੜ੍ਹਨੀ ਸੀ, ਉਹ ਜ਼ਾਰੇ ਸਕੂਲ 'ਚ ਪੜ੍ਹਿਆ, ਉਰਦੂ ਪੜ੍ਹੀ, ਉਹ ਫਿਰ ਕੁਛ ਅਰਸਾ ਸਿੰਧੀ ਵੀ ਅਸੀਂ ਪੜ੍ਹੀ। ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਪੰਜਾਬੀ ਤਾਂ ਕਦੀ ਪੜ੍ਹੀ ਨਹੀਂ। ਉਹ ਕਦੀ ਕੋਈ ਲਿਖ ਦਵੇ ਬੁੱਲੇ ਸ਼ਾਹ ਦਾ ਕਲਾਮ ਅਤੇ ਕੋਈ ਹੋਰ ਚੀਜ਼ਾਂ, ਅਤੇ ਫਿਰ ਉਹ ਜਿਹੜਾ ਨਾ ਪੜ੍ਹ ਲੈਂਦੀ ਹਾਂ, ਲੇਕਿਨ ਆਸਾਨ ਜ਼ੁਬਾਨ 'ਚ ਹੋਵੇ। ਫਿਰ ਉਹ ਔਰ ਬਾਜ਼ ਲਫ਼ਜ਼ਾਂ ਦੇ ਫਿਰ ਮੈਨੂੰ ਤਲੱਫਜ਼ ਵੀ ਨਹੀਂ ਆਉਂਦੇ, ਯਕੀਨ ਮੰਨੋ ਮੈਨੂੰ ਪਤਾ ਹੀ ਨਹੀਂ ਚੱਲਦਾ ਕਿ ਇਹਨੂੰ ਅਦਾਇਗੀ ਕਿਸ ਤਰ੍ਹਾਂ ਕਰਨੀ। ਉਹ ਲਫ਼ਜ਼ ਇੰਨਾ ਹੁੰਦਾ ਵੇ ਮੇਰੇ ਵਾਸਤੇ ਨਵਾਂ ਕਿ ਉਹਨੂੰ ਪੜ੍ਹਨ 'ਚ ਤਾਂ ਮੈਨੂੰ ਆ ਜਾਂਦਾ, ਲੇਕਿਨ ਉਹਦਾ ਤਲੱਫਜ਼ ਮੈਨੂੰ ਸਹੀ ਨਹੀਂ ਆਉਂਦਾ। ਅਤੇ ਉਹ ਪਿਛਲੇ ਦਿਨਾਂ 'ਚ ਮੈਂ ਇੱਕ ਮੈਂ ਪੜ੍ਹਿਆ, ਬਿੱਲੀ ਬਲੌਰ ਬਿੱਲੀ ਖੱਖੜੀਆਂ ਦੀ ਚੋਰ, ਬਿੱਲੀ ਹੈ ਵੇਖ ਹੈ। ਉਹ ਮੈਨੂੰ ਵੇਖ ਹੈ, ਮੈਨੂੰ ਉਹ ਚੀਜ਼ ਸਮਝ ਨਹੀਂ ਆ ਰਹੀ ਸੀ ਕਿਉਂਕਿ ਮੈਂ ਕਦੀ ਸੁਣਿਆ ਨਹੀਂ ਸੀ ਨਾ, ਕੋਈ ਇਸ ਤਰ੍ਹਾਂ ਸੀ ਕੋਈ ਮੁਹਾਵਰਾ ਜਿਹਾ ਕਿ ਬਿੱਲੀ ਬਲੌਰ ਬਿੱਲੀ ਖੱਖੜੀਆਂ ਦੀ ਚੋਰ। ਅਤੇ ਉਹ ਮੈਨੂੰ ਕਹਿਣਾ ਹੀ ਨਹੀਂ ਆ ਰਿਹਾ ਸੀ ਅਗਲਾ ਜੁਮਲਾ ਕਿ ਹੁਣ ਮੈਂ ਕਹਾਂ ਕਿਸ ਤਰ੍ਹਾਂ। ਇਸ ਤਰ੍ਹਾਂ ਉਹ ਬਾਜ਼ ਲਫ਼ਜ਼ ਐਸੇ ਨੇ ਕਿ ਕਹਿਣੇ ਨਹੀਂ ਆਉਂਦੇ, ਲੇਕਿਨ ਚਲੋ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਇਸ ਤਰ੍ਹਾਂ ਮੈਂ ਬੋਲਣ 'ਚ ਮੈਨੂੰ ਬੜੀ ਆਸਾਨੀ, ਦੇਖ ਕੇ ਪੜ੍ਹਨਾ ਮੈਨੂੰ ਜ਼ਰਾ ਮੁਸ਼ਕਿਲ ਲੱਗਦਾ ਵੇ। ਅਤੇ ਮੈਂ ਤੁਹਾਨੂੰ ਨਾ ਅੱਜ ਇੱਕ ਸੁਣਾਉਂਦੀ ਹਾਂ, ਮੈਨੂੰ ਬੜੀ ਅੱਛੀ ਲੱਗੀ ਸੀ ਉਹ, ਅਤੇ ਪੰਜਾਬੀ ਉਹ ਇੱਕ ਛੋਟੀ ਜਿਹੀ ਹੈ, ਮੈਂ ਤੁਹਾਨੂੰ ਸੁਣਾ ਦੇਣੀ ਹਾਂ। ਚਲੋ ਕਿ
ਤੁਸੀਂ ਵੀ ਫੈਜ਼ਯਾਬ ਹੋ ਜਾਓ ਇਹਦੇ ਤੋਂ। ਤੇ ਮੈਨੂੰ ਬੜੀ ਅੱਛੀ ਲੱਗੀ। ਮੈਂ ਉੱਡਣ ਹਾਰ ਕਬੂਤਰੀ, ਮੇਰਾ ਬਦਲਾਂ ਨਾਲ ਸੰਜੋਗ, ਮੇਰੇ ਕੱਟੇ ਪਰ ਸਿਆਦ ਨੇ ਜਦ ਹੋਈ ਉੱਡਣ ਜੋਗ, ਮੇਰੇ ਪੈਰੀ ਰੋਵਣ ਝਾਂਜਰਾਂ ਤੇ ਸੀਨੇ ਉੱਠਦੀ ਹੂਕ, ਮੇਰਾ ਜੁੱਸਾ ਚੀਕਾਂ ਮਾਰਦਾ ਮੇਰੀ ਸੁਣਦਾ ਨਾ ਕੋਈ ਕੂਕ, ਮੈਂ ਉੱਡਣ ਹਾਰ ਕਬੂਤਰੀ, ਮੇਰਾ ਬਦਲਾ ਨਾਲ ਸੰਜੋਗ। ਤੇ ਇਹ ਮੈਨੂੰ ਇੰਨਾ ਅੱਛਾ ਲੱਗਿਆ ਛੋਟਾ ਜਿਹਾ। ਤੇ ਫਿਰ ਮੈਂ ਇਹ ਮੈਨੂੰ ਪੜ੍ਹਨ 'ਚ ਆਸਾਨੀ ਲੱਗੀ ਨਾ, ਕਿ ਮੇਰੇ ਵਾਸਤੇ ਇੰਨਾ ਮੁਸ਼ਕਲ ਜੁੱਸਾ ਜਿਹੜਾ ਸੀ ਨਾ ਉਹ ਥੋੜ੍ਹਾ ਜਿਹਾ ਮੈਨੂੰ ਪੜ੍ਹਨ 'ਚ ਮੈਂ ਫਿਰ ਉਹ ਤਲੱਫੁਜ਼ ਸਹੀ ਕੀਤਾ ਆਪਣਾ। ਇਸ ਤਰ੍ਹਾਂ ਫਿਰ ਮੈਂ ਜਦੋਂ ਕੋਈ ਚੀਜ਼ ਪੜ੍ਹਨੀ ਆ ਨਾ, ਫਿਰ ਮੈਂ ਕੋਸ਼ਿਸ਼ ਕਰਨੀ ਆ ਉਹ ਬੈਠ ਕੇ ਕਿ ਚਲੋ ਵੀ ਮੈਂ ਇਹਨੂੰ ਠੀਕ ਕਰਾਂ। ਤੇ ਉਹ ਕਹਿੰਦੇ ਨੇ ਉਹ ਜਦੋਂ ਤੱਕ ਤੁਸੀਂ ਕਵਰ 'ਚ ਨਹੀਂ ਵੜ ਜਾਂਦੇ ਤੁਸੀਂ ਸਿੱਖ ਸਕਦੇ ਹੋ। ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਕਿ ਕਿਸੇ ਉਮਰ ਕੋਈ ਵੀ ਹੋਵੇ, ਤੁਸੀਂ ਅਗਰ ਸਿੱਖਣਾ ਚਾਹੋ ਤਾਂ ਸਿੱਖ ਸਕਦੇ ਹੋ। ਅਤੇ ਹੁਣ ਸਾਡੀ ਉਹ ਉਮਰ ਤਾਂ ਨਹੀਂ ਹੈ ਕਿ ਜਵਾਨੀ ਵਾਲੀ ਜਾਂ ਉਹਦੇ, ਲੇਕਿਨ ਉਹ ਸਿੱਖਣਾ ਚਾਹਵੇ ਤਾਂ ਬੰਦਾ ਜ਼ਰੂਰ ਸਿੱਖ ਸਕਦਾ ਹੈ। ਕਿ ਕੁਛ ਪੜ੍ਹੋ, ਕੁਛ ਤਲੱਫੁਜ਼ ਠੀਕ ਕਰੋ। ਉਹ ਮੈਂ ਫਿਰ ਤਾਂ ਲਿਖ ਲੈਂਦੀ ਹਾਂ, ਫਿਰ ਮੈਂ ਕਰਨੀ ਹਾਂ ਕੋਸ਼ਿਸ਼ ਕਿ ਲੇਕਿਨ ਬਾਜ਼ ਲਫ਼ਜ਼ ਐਸੇ ਹੁੰਦੇ ਨਾ ਕਿ ਮੈਨੂੰ ਸਮਝ ਹੀ ਆਉਂਦੀ ਹੁਣ ਇਹ ਕਿਸ ਤਰ੍ਹਾਂ ਦੇ ਨੇ। ਅਤੇ ਆਸਾਨ ਚੀਜ਼ ਹੋਵੇ ਤਾਂ ਫਿਰ ਮੈਂ ਪੜ੍ਹ ਲੈਂਦੀ ਹਾਂ ਔਰ ਮੈਂ ਕੋਸ਼ਿਸ਼ ਵੀ ਕਰਨੀ ਹਾਂ। ਅਤੇ ਉਹ ਅਲੀ ਸ਼ਹਿਬਾਜ਼ ਚੌਧਰੀ, ਉਹਨਾਂ ਨੇ ਮੈਨੂੰ ਫਿਰ ਭੇਜਿਆ ਸੀ। ਉਹਨਾਂ ਨੇ ਮੈਨੂੰ ਹੋਰ ਵੀ ਚੀਜ਼ਾਂ ਭੇਜੀਆਂ, ਉਹਨਾਂ ਨੇ ਆਪਣੇ ਆਰਟੀਕਲ ਔਰ ਚੀਜ਼ਾਂ, ਅਤੇ ਮੈਂ ਉਹ ਵੀ ਪੜ੍ਹ ਰਹੀ ਹਾਂ। ਅਤੇ ਮੈਂ ਤੁਹਾਨੂੰ ਸੁਣਾਵਾਂਗੀ, ਕੋਈ ਥੋੜ੍ਹਾ ਮੈਂ ਪੜ੍ਹ ਲਵਾਂ ਥੋੜ੍ਹੀ, ਮਤਲਬ ਕਿ ਭਗਤ ਸਿੰਘ ਔਰ ਬੜੀ ਉਹਨਾਂ ਨੇ ਚੀਜ਼ਾਂ ਮੈਨੂੰ ਭੇਜੀਆਂ। ਉਹਨਾਂ ਦਾ ਬਹੁਤ ਬਹੁਤ ਮੈਂ ਸ਼ੁਕਰੀਆ ਵੀ ਅਦਾ ਕਰਨੀ ਆ ਕਿ ਉਹਨਾਂ ਨੇ ਇੰਨਾ ਮਤਲਬ ਬੜਾ ਅੱਛਾ ਲਿਖਦੇ ਨੇ। ਔਰ ਖ਼ਾਸ ਕਰ ਉਹਨਾਂ ਦੀ ਇੱਕ ਚੀਜ਼ ਹੈ, ਉਹ ਜਿਹੜਾ ਉਹਨਾਂ ਨੇ ਇੱਕ ਤਸਵੁਰਾਤੀ ਜਿਹਾ ਲਿਖਿਆ ਕਿ ਉਹ ਮੈਂ ਤੁਹਾਨੂੰ ਸੁਣਾਵਾਂਗੀ ਇਨਸ਼ਾ ਅੱਲਾ ਕੱਲ੍ਹ ਵੱਲ ਨਾ। ਫਿਰ ਮੈਂ ਰੋਜ਼ ਦਾ ਤੁਹਾਨੂੰ ਕੁਛ ਨਾ ਕੁਛ ਤੁਹਾਡੀ ਜਾਨ ਮੈਂ ਖਾਂਦੀ ਰਹਾਂਗੀ, ਅਤੇ ਉਹ ਮੈਂ ਤੁਹਾਨੂੰ ਸੁਣਾਵਾਂਗੀ ਉਸ ਹਵਾਲੇ ਨਾਲ। ਉਹ ਜਿਹੜੀ ਉਹਨਾਂ ਨੇ ਆਰਟੀਕਲ ਲਿਖੇ ਨੇ ਨਾ, ਉਹ ਮੈਂ ਤੁਹਾਨੂੰ ਰੋਜ਼ ਫਿਰ ਇੱਕ ਸੁਣਾਇਆ ਕਰਾਂਗੀ। ਅਤੇ ਲੇਕਿਨ ਉਹ ਪੰਜਾਬੀ ਵਿੱਚ, ਸਾਰੀਆਂ ਚੀਜ਼ਾਂ ਪੰਜਾਬੀ ਵਿੱਚ ਨਹੀਂ ਨੇ, ਮੈਂ ਤੁਹਾਨੂੰ ਉਰਦੂ ਉਹਦੇ ਵਿੱਚ ਵੀ ਸੁਣਾ ਦਿਆ ਕਰਾਂਗੀ। ਲੇਕਿਨ ਪੰਜਾਬੀ ਜਿਹੜੀ ਹੈ ਉਹ ਮਿੱਠੀ ਜ਼ੁਬਾਨ ਹੈ, ਬੋਲਣ 'ਚ ਆਸਾਨ ਹੈ, ਰਵਾਨੀ। ਉਹ ਅੱਖਾਂ ਇਸ ਤਰ੍ਹਾਂ ਬੰਦ ਕਰੋ ਅਤੇ ਬੋਲਦੇ ਜਾਓ, ਕਿਉਂਕਿ ਤੁਹਾਨੂੰ ਕੋਈ ਮੁਸ਼ਕਲ ਨਹੀਂ। ਦੁਨੀਆ ਵਿੱਚ ਇਨਸਾਨ ਜਿਹੜਾ ਹੈ ਉਹ ਕਿੰਨੀ ਵੀ ਤਰੱਕੀ ਕਰ ਜਾਏ, ਉਹ ਕਿੰਨਾ ਪੜ੍ਹ ਲੱਗ, ਚਾਹੇ ਉਹ ਇੰਗਲਿਸ਼ ਜਾ ਕੇ ਬੋਲੇ, ਵੱਡੀਆਂ ਵੱਡੀਆਂ ਜਗ੍ਹਾ 'ਤੇ ਜਾਵੇ, ਗਿਟਮਿਟ ਕਰਦਾ ਰਹੇ, ਲੇਕਿਨ ਜਿਹੜਾ ਵੀ ਬੰਦਾ ਜਿਹਦੀ ਜੋ ਮਾਦਰੀ ਜ਼ੁਬਾਨ ਹੈ ਨਾ, ਜਿਹੜੀ ਮਾਂ ਬੋਲੀ, ਉਹਦੀ ਸੋਚਦਾ ਉਹਦੇ ਵਿੱਚ ਹੀ, ਜੋ ਉਹਦੇ ਜ਼ਿਹਨ 'ਚ ਹੋਏਗਾ ਨਾ ਉਹ ਸੋਚੇਗਾ ਆਪਣੀ ਜ਼ੁਬਾਨ ਵਿੱਚ ਹੀ ਕਿ ਬਈ ਇਹ ਕੀ ਹੈ ਅਤੇ ਕਿਸ ਤਰ੍ਹਾਂ। ਉਹ ਫਿਰ ਮੂੰਹ 'ਤੇ ਭਾਵੇਂ ਜਿਹੜੀ ਮਰਜ਼ੀ ਜ਼ੁਬਾਨ ਉਹ ਬੋਲੇ, ਲੇਕਿਨ ਸੋਚਦਾ ਉਹ ਆਪਣੀ ਜ਼ੁਬਾਨ ਵਿੱਚ ਹੀ। ਅਤੇ ਉਹ ਇੱਕ ਕੁਦਰਤੀ ਹੈ ਨਾ ਕਿ ਜਿਹੜਾ ਬਚਪਨ ਤੋਂ ਤੁਸੀਂ ਜਿਹੜੀ ਚੀਜ਼ ਸਿੱਖਦੇ ਹੋ ਉਹ ਫਿਰ ਤੁਹਾਡੇ ਸਮਝੋ ਗੁੱਟੀ 'ਚ ਪੈ ਜਾਂਦੀ ਹੈ, ਔਰ ਤੁਹਾਡੇ ਨਸ 'ਚ ਵਸ ਜਾਂਦੀ ਹੈ। ਉਹ ਤੁਸੀਂ ਉਹਨੂੰ ਉਹ ਤੋਂ ਪਿੱਛਾ ਛੁਡਾ ਹੀ ਨਹੀਂ ਸਕਦੇ ਹੋ। ਔਰ ਛੁਡਾਉਣਾ ਕਿਉਂ ਹੈ ਇੰਨੀ ਮਿੱਠੀ ਜ਼ੁਬਾਨ ਤੋਂ? ਅਤੇ ਆਪਣੀ ਜ਼ੁਬਾਨ ਹੈ ਪੰਜਾਬੀ। ਤਾਂ ਮੈਂ ਇੱਕ ਫਿਰ ਕੋਸ਼ਿਸ਼ ਕਰਾਂਗੀ ਕਿ ਫਿਰ ਮੈਂ ਕਿਸੇ ਦਿਨ ਨਾ ਇੱਕ ਅਸੀਂ ਪੰਜਾਬੀ ਫਿਰ ਟੱਪਿਆਂ ਦਾ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਪੰਜਾਬੀ ਟੱਪੇ ਉਹ ਮਾਹੀਏ ਮੈਨੂੰ ਮੈਂ ਪੜ੍ਹਾਂਗੀ, ਫਿਰ ਮੈਂ ਤੁਹਾਨੂੰ ਦੱਸਾਂਗੀ ਮਾਹੀਏ ਟੱਪੇ ਤਾਂ ਖੈਰ ਮੈਨੂੰ ਆਉਂਦੇ ਨੇ ਬੜੇ, ਕਿਉਂਕਿ ਅਸੀਂ ਸ਼ਾਦੀਆਂ ਵਿੱਚ ਜਿਹੜੇ ਨਾ ਗਾਣੇ ਹੁੰਦੇ ਸਾਂ ਟੱਪੇ। ਤਾਂ ਕੁਛ ਭੁੱਲ ਗਈਆਂ, ਲੇਕਿਨ ਕੁਛ ਕਾਫੀ ਚੀਜ਼ਾਂ ਮੈਨੂੰ ਹਾਲੇ ਵੀ ਯਾਦ ਨੇ ਕਿ ਜਿਹੜੀ ਸੀ ਮਹਿਫਿਲ ਸਜਦੀ ਹੁੰਦੀ ਸੀ ਟੱਪਿਆਂ ਦੀ। ਔਰ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਟੱਪੇ ਕਿੰਨੇ ਸੋਹਣੇ ਪੰਜਾਬੀ ਗਾਣੇ, ਪੰਜਾਬੀ ਉਹ ਮਾਹੀਏ ਔਰ ਲੋਰੀਆਂ ਵੀ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਮਾਵਾਂ ਦਿੰਦੀਆਂ ਹੁੰਦੀਆਂ ਸਨ ਲੋਰੀਆਂ ਬੱਚਿਆਂ ਨੂੰ। ਅਤੇ ਸਾਰੀਆਂ ਚੀਜ਼ਾਂ ਇਸ ਹਵਾਲੇ ਦੇ ਨਾਲ ਨਾ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰਦੀ ਰਹਾਂਗੀ। ਅਤੇ ਆਪਣੀ ਜ਼ੁਬਾਨ ਹੈ, ਇਹਨੂੰ ਅਸੀਂ ਵਾਕਈ ਗੱਲ ਕਰੀਏ, ਇਹਨੂੰ ਕੋਈ ਸੁਣੇ, ਕੋਈ ਦੇਖੇ, ਕਰੇ, ਕਰਨਾ ਚਾਹੀਦਾ। ਇਹਦੇ ਵਿੱਚ ਸਾਨੂੰ ਇਹ ਤਾਂ ਉਹ ਨਹੀਂ ਕਰਨਾ ਚਾਹੀਦਾ, ਕੰਨੀ ਨਹੀਂ ਕਤਰਾਣੀ ਚਾਹੀਦੀ। ਅਤੇ ਮੈਨੂੰ ਬਈ 2-3 ਲੋਕਾਂ ਨੇ ਬੜਾ ਜੋਸ਼ ਦਿਲਾਇਆ ਕਿ ਆਪਣੀ ਜ਼ੁਬਾਨ ਵਿੱਚ ਗੱਲ ਕਰੋ। Can you give me some apple slices? ओके, मैं अभी देती हूँ। अभी आप डोर क्लोज करके जाओ, फिर मैं अभी आपको Can I देती do हूँ। your video? हाँ, वीडियो देखो। Hello. हेलो, आप बताओ आप कौन हो? I'm Yusuf. यूसुफ। तो मैं अभी आपको काट के देती हूँ, ठीक है? Okay. आप डोर क्लोज करके How जाओ। long are you? 5 मिनट्स, ठीक है? अभी Pause my video? हाँ यस, वीडियो कंप्लीट करके ना फिर मैं आती। I just asked my mum. ओके।
ਬੱਚਾ ਆ ਗਿਆ ਵਿੱਚ ਹੀ ਤੇ ਉਹਨੇ ਉਹ ਤੇ ਘਰ ਵਿੱਚ ਤੇ ਫਿਰ ਇਹੀ ਹੋਣਾ ਹੈ ਨਾ ਬਈ, ਘਰ ਵਿੱਚ ਬੈਠੇ ਆ, ਕੋਈ ਸਟੂਡੀਓ ਤੇ ਹੈ ਨਹੀਂ ਹੈ ਕਿ ਉਹਦੇ ਵਿੱਚ ਕੋਈ ਬਈ ਬੜੀ ਖਾਮੋਸ਼ੀ ਹੋਏਗੀ ਔਰ ਇਹ ਹੋਏਗਾ। ਉਹ ਬੱਚੇ ਨੇ, ਉਹ ਬੱਚੇ ਕਿਸੇ ਬੜਾ ਮੈਂ ਛੁਪ ਕੇ ਰੱਖ ਲਓ ਬੈਨੀ ਆ, ਪਰ ਫਿਰ ਵੀ ਆ ਜਾਂਦੇ ਨੇ ਦਰਵਾਜ਼ਾ ਖੋਲ ਕੇ। ਤੇ ਉਹ ਇਹ ਜੀ ਪੰਜਾਬੀ ਦੇ ਹਵਾਲੇ ਨਾਲ ਗੱਲਾਂ ਨੇ, ਔਰ ਇਹ ਥੋੜ੍ਹੀਆਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਸੁਣਾਉਂਗੀ। ਗੱਲਾਂ ਤਾਂ ਮੇਰੇ ਕੋਲ ਇੰਨੀਆਂ ਨੇ, ਯਕੀਨ ਮੰਨੋ ਤੁਸੀਂ ਤੁਸੀਂ ਜਿਹੜਾ ਨਾ ਸੁਣ ਕੇ ਥੱਕ ਜਾਓਗੇ, ਪਰ ਮੇਰੀਆਂ ਗੱਲਾਂ ਨਹੀਂ ਮੁੱਕਣੀਆਂ। ਤੇ ਮੈਂ ਤਾਂ ਕਿਸੇ ਨੂੰ ਨਾ ਕਹਿਣਾ ਹੋਵੇ ਨਾ, ਫਿਰ ਮੈਂ ਕਹਿੰਦੀ ਹਾਂ ਵੀ ਦੌੜ ਜਾਓ, ਤੁਸੀਂ ਮੇਰੀਆਂ ਗੱਲਾਂ ਨਹੀਂ ਮੁੱਕਣੀਆਂ, ਤੁਸੀਂ ਦੌੜ ਜਾਓ। ਤੇ ਉਹ ਗੱਲਾਂ ਤਾਂ ਬਹੁਤ ਨੇ, ਅਸੀਂ ਆਹਿਸਤਾ ਰੋਜ਼ਾਨਾ ਦੇ ਹਿਸਾਬ ਨਾਲ ਥੋੜ੍ਹੀਆਂ ਥੋੜ੍ਹੀਆਂ ਕਰਦੇ ਰਵਾਂਗੇ ਪੰਜਾਬੀ ਜ਼ੁਬਾਨ ਵਿੱਚ, ਤਾਂ ਕਿ ਸਾਡਾ ਆਪਸ ਵਿੱਚ ਵੀ ਇੱਕ ਤਾਲੁਕ ਬਣੇ ਤੇ ਕੋਈ ਅਸੀਂ ਆਪਸ ਵਿੱਚ ਫਿਰ ਇਸ ਤਰ੍ਹਾਂ ਗੱਪਸ਼ਪ ਜਿਹੜੇ ਨਾ ਕਰਦੇ ਰਵਾਂਗੇ। ਤੇ ਹੁਣ ਮੈਂ ਚੱਲਣੀ ਆ। ਮੈਨੂੰ ਉਮੀਦ ਹੈ ਕਿ ਸ਼ਾਇਦ ਕਿਸੇ ਨੂੰ ਅੱਛਾ ਲੱਗੇ, ਕੋਈ ਸੁਣਨਾ ਚਾਹਵੇ। ਤੇ ਫਿਰ ਇੱਕ ਨਵੀਂ ਕੱਲ੍ਹ ਮੈਂ ਇਨਸ਼ਾਅੱਲਾ ਮੈਂ ਤੁਹਾਨੂੰ ਲੋਰੀਆਂ ਦੇ ਮੇਰੇ ਦਿਨ ਵਿੱਚ ਕਿ ਮੈਂ ਪੜ੍ਹਾ ਕਿ ਲੋਰੀ ਜਿਸ ਤਰ੍ਹਾਂ ਮਾਵਾਂ ਦਿੰਦੀਆਂ ਸਨ ਬੱਚਿਆਂ ਨੂੰ, ਔਰ ਜਿਸ ਤਰ੍ਹਾਂ ਹੁੰਦਾ ਸੀ ਨਾ, ਉਹ ਮੈਂ ਤੁਹਾਨੂੰ ਲੋਰੀਆਂ 'ਤੇ ਗੱਲ ਦੱਸਾਂਗੀ। ਪੰਜਾਬ ਲੋਰੀ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ, ਸਾਰੇ ਸ਼ਹਿਰਾਂ ਦਾ ਵੀ ਤੁਹਾਨੂੰ ਦੱਸਾਂਗੀ। ਔਰ ਜੋ ਜਿੱਥੇ ਜਿੱਥੇ ਮੈਂ ਗਈ ਹਾਂ, ਸਾਰੀ ਮੈਨੂੰ ਨਹੀਂ ਮਾਲੂਮਾਤ, ਉਹ ਮੈਂ ਵੀ ਤੁਹਾਨੂੰ ਖਾਮ ਖਾ ਕੋਈ ਮਿਸ ਗਾਈਡ ਕਰ ਦੇਵਾਂ ਕਿਸੇ ਨੂੰ। ਮੈਂ ਜਿੱਥੇ ਜਿੱਥੇ ਗਈ ਹਾਂ, ਜੋ ਮੇਰੀ ਯਾਦਾਂ 'ਚ ਚੀਜ਼ਾਂ ਹੈਗੀਆਂ ਨੇ, ਔਰ ਜੋ ਮੈਂ ਮਤਲਬ ਅਸੀਂ ਕਰਦੇ ਰਹੇ ਨਾ, ਉਹ ਮੈਂ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਔਰ ਸ਼ੇਅਰ ਕਰਾਂਗੀ। ਤੇ ਹੁਣ ਇਜਾਜ਼ਤ ਦੇਵੋ, ਚੱਲਦੀ ਹਾਂ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ।